We very much hope that in India, as in any country that is having elections, that everyone's rights are protected, including political and civil rights, and everyone is able to vote in an atmosphere that is free and fair. Writers, journalists, social activists being jailed for merely criticizing Indian government, expressing concern over the prolonged incarceration of a large number of writers, journalists and social activists for criticizing the Indian government, a group of eminent personalities have sought to draw the world's attention on how India's democratic tradition is being fundamentally undermined. अमृत सैन कह रहे हैं कि मेरे अपने मुल्क दे विच ह्यूमन राइट्स जिहड़े ने वायलेट हो रहे हैं. Imprisonment without trial and without fairness in the treatment of human beings is certainly amongst the worst injustices that the country has made into a regular arrangement. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਹਵਾਲੇ ਨਾਲ ਕਿ ਭਾਰਤ ਵਿੱਚ ਇਸ ਵੇਲੇ ਜੋ ਹਨੇਰਗਰਦੀ ਚੱਲ ਰਹੀ ਹੈ, ਇਸ ਦੇ ਖਿਲਾਫ ਜਰਮਨੀ ਅਤੇ ਅਮਰੀਕਾ ਨੇ ਆਪਣਾ ਰਿਐਕਸ਼ਨ ਦਿੱਤਾ। ਭਾਰਤ ਸਰਕਾਰ ਨੇ ਇਹਨਾਂ ਮੁਲਕਾਂ ਦੇ ਅੰਬੈਸਡਰਾਂ ਨੂੰ ਤਲਬ ਕਰਕੇ ਪ੍ਰੋਟੈਸਟ ਕੀਤਾ। ਹੁਣ ਯੂਨਾਈਟਿਡ ਨੇਸ਼ਨਸ ਨੇ ਵੀ ਲਗਭਗ ਉਹੀ ਗੱਲ ਕਹੀ ਹੈ ਜੋ ਜਰਮਨੀ ਅਤੇ ਅਮਰੀਕਾ ਨੇ ਕਹੀ ਸੀ। ਸੋ ਭਾਰਤ ਇਸ ਵੇਲੇ ਦੁਨੀਆ ਦੇ ਪ੍ਰਮੁੱਖ ਦੇਸ਼ਾਂ ਦੇ ਸਕੈਨਰ ਦੇ ਥੱਲੇ ਹੈ। ਸੋ ਯਾਨੀ ਕਿ ਅਖੌਤੀ ਭਾਰਤੀ ਜਮਹੂਰੀਅਤ ਦੀ ਹਕੀਕਤ ਜਿਹੜੀ ਆ ਉਹ ਬਾਹਰ ਆ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਲੋਕ ਅਖਾਣਾਂ ਦੇ ਵਿੱਚ ਅਸੀਂ ਅਕਸਰ ਇਹ ਕਹਿੰਦੇ ਹਾਂ ਵੀ ਇੱਕ ਝੂਠ ਨੂੰ ਲੁਕਾਉਣ ਲਈ 100 ਝੂਠ ਬੋਲਣੇ ਪੈਂਦੇ ਨੇ। ਬਿਲਕੁਲ। ਔਰ ਇਹ ਬਿਲਕੁਲ ਹਕੀਕਤ ਹੈ ਕਿ ਤੁਸੀਂ ਕਿਸੇ ਚੀਜ਼ ਦੇ ਸਹਾਰੇ ਸੱਚ ਨੂੰ ਲੁਕੋ ਸਕਦੇ ਹੋ। ਅੱਜ ਦੇ ਜ਼ਮਾਨੇ ਜਦੋਂ ਪ੍ਰੋਪੇਗੈਂਡੇ ਦਾ ਜ਼ਮਾਨਾ ਹੈ ਜਾਂ ਸੌਫਟ ਪਾਵਰ ਦੇ ਤੌਰ ਦੇ ਉੱਤੇ ਤੁਸੀਂ ਕਿਸੇ ਚੀਜ਼ ਨੂੰ ਉਭਾਰਦੇ ਹੋ, ਜਿਵੇਂ ਅਸੀਂ ਕੱਲ੍ਹ ਜ਼ਿਕਰ ਕੀਤਾ ਸੀ ਕਿ ਭਾਰਤ ਨੇ ਕਿਵੇਂ ਉਹ ਮਹਾਤਮਾ ਬੁੱਧ ਜਾਂ ਯੋਗਾ ਜਾਂ ਉਸ ਦੇ ਨਾਲ ਬਾਅਦ ਦੇ ਵਿੱਚ 20ਵੀਂ ਸਦੀ 'ਚ ਗਾਂਧੀ ਨੂੰ ਕਿੰਨਾ ਵੱਡਾ ਬਣਾ ਕੇ ਪ੍ਰੈਜ਼ੈਂਟ ਕੀਤਾ। ਔਰ ਵੈਸਟਰਨ ਵਰਲਡ ਜਾਂ ਅਮਰੀਕਾ ਖਾਸ ਤੌਰ 'ਤੇ ਜਿਨ੍ਹਾਂ ਦੀਆਂ ਆਪਣੀਆਂ ਕੋਈ ਸਿਵਲਾਈਜੇਸ਼ਨਲ ਰੂਟਸ ਦੀ ਨਹੀਂ ਨੇ, 400-500 ਸਾਲ ਹੀ ਕੋਲੰਬਸ ਤੇ ਆਉਣ ਨਾਲ ਇਹਨਾਂ ਦੀ ਆਪਣੀ ਸੱਭਿਅਤਾ ਇੱਥੇ ਸ਼ੁਰੂ ਹੁੰਦੀ ਹੈ। ਉਹ ਵੀ ਵਣ ਦੀ ਲੱਕੜ ਇਕੱਠੀ ਹੁੰਦੀ ਹੈ ਔਰ ਨਵੇਂ ਤਜਰਬੇ ਕੀਤੇ ਜਾਂਦੇ ਨੇ। ਸੋ ਇਹ ਗਲੀਬਲ ਵੀ ਨੇ ਕਿਉਂਕਿ ਇਸ ਕਿਸਮ ਦੇ ਲੋਕ ਜਿਹੜੇ ਫਿਰ ਇੱਕ ਮਟੀਰੀਅਲ ਦੌੜ ਦੇ ਵਿੱਚ ਵੀ ਕੈਪੀਟਲਿਸਟ ਸੁਸਾਇਟੀ ਹੋਣ ਦੇ ਨਾਤੇ ਜਦੋਂ ਕੋਈ ਰੂਹਾਨੀਅਤ ਜਾਂ ਦੂਸਰੀ ਤੀਸਰੀ ਮਿਸਟਿਸਿਜ਼ਮ, ਮੈਡੀਟੇਸ਼ਨ, ਭਗਤੀ, ਇਹ ਲਫ਼ਜ਼ ਇਹਨਾਂ ਨੂੰ ਖਿੱਚਦੇ ਰਹੇ ਨੇ। ਔਰ ਇਹੀ ਕਾਰਨ ਹੈ ਕਿ ਉਹਨਾਂ ਦਾ ਝੂਠ ਵੀ ਵਿਕਦਾ ਰਿਹਾ। ਜਿੰਨੇ ਉਹਨਾਂ ਦੇ ਯੋਗੀ ਨੇ, ਜਦੋਂ ਇੱਥੇ ਹਿੱਪੀ ਕਲਚਰ ਵਾਲਾ ਉਹ ਦੌਰ ਚੱਲਿਆ 1960 ਦਾ, ਅਤੇ ਸਭ ਤੋਂ ਵੱਡੀ ਮਾਰਕੀਟ ਉੱਥੋਂ ਦੇ ਸਾਰੇ ਫਰਾਡ ਯੋਗੀਆਂ ਨੇ। ਕੋਈ ਪਿੰਡਾਂ ਦੇ ਨਾਲ ਲੱਗਦੇ ਹੀ ਸੀ। ਕੋਈ ਮਹੇਸ਼ ਯੋਗੀ ਆ ਗਿਆ, ਕੋਈ ਬਾਅਦ 'ਚ ਰਜਨੀਸ਼, ਔਰ ਦੂਸਰਾ ਹਾਲਾਂ ਹਰ ਇੱਕ ਦਾ ਆਪੋ ਆਪਣਾ ਅੰਦਾਜ਼ ਸੀ ਜਾਂ ਆਪੋ ਆਪਣੀ ਉਹਨਾਂ ਦੀ ਕਲਾਇੰਟੇਲ ਸੀ। ਬਾਲ ਗੋਬੇਸ਼ਵਰ ਅਤੇ ਕੌਣ ਆ ਹੁਣ ਉਹ ਸਤਿਗੁਰੂ ਦੇ ਨਾਂ ਥੱਲੇ ਫਰਾਡੀ ਆ, ਸ਼੍ਰੀ ਰਵੀ ਸ਼ੰਕਰ, ਫਿਰ ਰਾਮਦੇਵ ਦਾ ਫਰਾਡ ਹੁਣ ਦਾ ਸਾਰਾ। ਸੋ ਜੇ ਤੁਸੀਂ ਕੁੱਲ ਮਿਲਾ ਕੇ ਦੇਖੋਗੇ ਤਾਂ ਇਹ ਸਾਰੀ ਡਿਸੈਪਸ਼ਨ ਔਰ ਡਿਊਪਿੰਗ ਸੀ ਜਿਹੜੀ ਇਹਨਾਂ ਨੇ, ਜਿਨ੍ਹਾਂ ਦੇ ਕੋਲ ਕੋਈ ਉਹ ਕਨਵੋਲੂਟਡ ਮਾਈਂਡ ਨਹੀਂ ਹੈ। ਤੁਸੀਂ ਅਮਰੀਕਨ ਜਾਂ ਦੂਸਰੇ ਦੇਖੋਗੇ, ਸਧਾਰਨ ਲੋਕ, ਹਾਲਾਂ ਜਿਹੜੇ ਪਾਲਿਸੀ ਮੇਕਰ ਜਾਂ ਇਹਨਾਂ ਦੇ ਵੀ ਡੀਪ ਸਟੇਟ ਹੈ, ਉਹ ਆਪਣੇ ਉਸ ਕਿਸਮ ਦੇ ਉਹ ਮੈਕੀਆਵੈਲੀ ਬ੍ਰਾਂਡ ਲੋਕ ਨੇ। ਲੇਕਿਨ ਸਧਾਰਨ ਲੋਕਾਂ ਦੇ ਵੀ ਤੁਸੀਂ ਦੇਖੋਗੇ ਇੱਥੇ ਵਲਛਲ ਨਹੀਂ ਹੈ, ਸਟ੍ਰੇਟ ਫਾਰਵਰਡ। ਔਰ ਇਹੀ ਪਾਰਟ ਅਸੀਂ ਆਪਣੇ ਬੱਚਿਆਂ ਨੂੰ ਵੀ ਦੇਖਦੇ ਹਾਂ। ਔਰ ਮੈਂ ਇੱਕ ਬੀਬੀ ਜੀ ਜਿਹੜੇ ਆਪਣੇ ਬੱਚਿਆਂ ਨੂੰ ਲੈ ਕੇ ਪੰਜਾਬ ਗਏ, ਕਹਿੰਦਾ ਜੀ ਬੱਚਿਆਂ ਨੂੰ ਬਹੁਤ ਸਮਝਾਉਣਾ ਪੈਂਦਾ ਆਪਣਿਆਂ ਨੂੰ। ਆਪਣੇ ਤਾਂ ਕਹਿੰਦੇ ਬੁੱਧੂ ਨੇ ਇੱਥੋਂ ਦੇ ਬੱਚੇ, ਉਹ ਬਹੁਤ ਚਲਾਕ ਨੇ। ਉਹ ਕਹਿੰਦਾ ਵੀ ਇਹਨਾਂ ਨੂੰ ਕਰਨਾ ਪੈਂਦਾ ਵੀ ਇਹ ਤਾਂ ਵਿਚਾਰੇ ਮੇਕ ਬਿਲੀਵ ਗਲੀਬਲ ਨੇ, ਜੋ ਕੋਈ ਕਹਿੰਦਾ ਉਹ ਯਕੀਨ ਕਰਨਾ। ਇਹ ਕਲਚਰ ਹੈ ਕਿਉਂਕਿ ਇਹਨਾਂ 'ਚੋਂ ਹੈ ਨਹੀਂ ਉਸ ਕਿਸਮ ਦਾ ਸਟ੍ਰੇਟ ਓਨੈਸਟੀ ਹੈ ਜਾਂ ਆਈ ਲਵ ਯੂ ਜਾਂ ਆਈ ਹੇਟ ਯੂ। ਉਹ ਮਾਂ ਨੂੰ ਹੀ ਪਹਿਲੇ ਸ਼ਬਦ ਕਿਹੜੀ ਗੱਲ ਉਹਨੂੰ ਨਹੀਂ ਚੰਗੀ ਲੱਗਦੀ, ਕਿਹੜੀ ਨਹੀਂ ਲੱਗਦੀ। ਔਰ ਸਾਡੇ ਤਾਂ ਉੱਥੇ ਪਤਾ ਹੀ ਨਹੀਂ ਹੁੰਦਾ ਕਹਿ ਕੀ ਹੁੰਦੇ ਨੇ, ਅੰਦਰ ਕੀ ਚੱਲ ਰਿਹਾ ਹੁੰਦਾ ਉਸ, ਕਿਉਂਕਿ ਇਹ ਕੰਪਲੈਕਸਿਟੀ ਜਿਹੜੀ ਬ੍ਰਾਹਮਣਿਕਲ ਕਲਚਰ ਨੇ ਦਿੱਤੀ ਹੋਈ ਹੈ, ਉਹ ਤੁਸੀਂ ਸਾਊਥ ਏਸ਼ੀਅਨ ਕਿਸੇ ਨੂੰ ਵੀ ਦੇਖ ਲਓ,
ਉਹ ਤੁਹਾਨੂੰ ਉਹਦੇ ਨਾਲ ਥੋੜ੍ਹੇ ਦਿਨਾਂ ਦੀ ਡੀਲਿੰਗ 'ਚ ਤੁਹਾਨੂੰ ਸਾਹਮਣੇ ਆ ਜਾਂਦਾ ਕਿ ਬਈ ਇਹ ਹੈ ਕੁਝ ਹੋਰ ਹੀ ਹੈ, ਇਹ ਕਲਾਕਾਰ ਹੋਰ ਹੀ ਕਿਸੇ ਫੀਲਡ ਦੇ ਨੇ ਤੇ ਜੋ ਇਹਨਾਂ ਨੇ ਮੁਖੌਟਾ ਪਾਇਆ ਹੋਇਆ ਉਹ ਕੋਈ ਹੋਰ ਹੀ ਪਾਇਆ ਹੋਇਆ। ਹੁਣ ਇਹ ਹੁੰਦਾ ਵੀ ਇਹ ਵੀ ਇੱਕ ਹਕੀਕਤ ਹੈ ਕਿ ਅਲਟੀਮੇਟਲੀ ਜਿਹੜਾ ਜਿਹਨੂੰ ਕਹਿੰਦੇ ਨੇ ਵੀ ਪਾਜ ਮਲਮਾ ਲੈ ਜਾਂਦਾ ਹੈ, ਕਿੰਨੀ ਕੁ ਦੇਰ ਤੁਸੀਂ ਪੱਜ ਪਾਓਗੇ, ਕਿੰਨੀ ਕੁ ਦੇਰ ਕੋਈ ਮਲਮਾ ਚਾੜੋਗੇ, ਇੱਕ ਦਿਨ ਉਹ ਹਕੀਕਤ ਬਾਹਰ ਆ ਜਾਂਦੀ। ਹੁਣ ਵੈਸਟਰਨ ਜਾਂ ਅਮਰੀਕਨਾਂ ਲਈ ਇਹ ਬਹੁਤ ਵੱਡੀ ਗੱਲ ਸੀ ਕਿ ਇੰਨੀ ਆਬਾਦੀ ਵਾਲਾ ਮੁਲਕ ਔਰ ਵੋਟਾਂ ਪਾਉਂਦੇ ਨੇ, ਡੈਮੋਕ੍ਰੇਸੀ, ਔਰ ਉਹ ਪਹਿਲੇ ਸੌਫਟ ਇਮੇਜ ਤਾਂ ਮੈਂ ਕਿਹਾ ਹੀ ਹੈ, ਮਿਸਟਿਸਿਜ਼ਮ, ਸਪਿਰਿਚੁਅਲਿਟੀ, ਇਹ ਉਹ, ਔਰ ਇਹ ਨਹੀਂ ਹੈ ਵੀ ਹੁਣ ਹਟ ਗਏ ਨੇ। ਹੁਣ ਉਹ ਬਿਲ ਗੇਟਸ ਦੇ ਨਾਲ ਮੋਦੀ ਦੀ ਮੁਲਾਕਾਤ ਹੈ ਔਰ ਉਹਨੇ ਸਪੈਸੀਫਿਕਲੀ ਜਿਹੜਾ ਉਹਨੂੰ ਟੈਲੀਵਾਈਜ਼ ਕੀਤਾ ਹੈ ਕਿ ਵੀ ਉਹਦੇ ਆਪਣੇ ਟਵਿੱਟਰ ਹੈਂਡਲ ਤੋਂ ਜਾਂ ਕਿਵੇਂ, ਤੇ ਉਹਦੇ 'ਚ ਉਹਨੂੰ ਹੁਣ ਇਹ ਤਾਂ ਅਮਰੀਕਨਾਂ ਦਾ ਇੱਕ ਸਟਾਈਲ, ਹੋ ਯੂ ਲੁੱਕ ਗ੍ਰੇਟ, ਯੂ ਲੁੱਕ ਫਰੈਸ਼, ਯੂ ਲੁੱਕ ਯੰਗ, ਦੂਜਾ ਉਹਨੂੰ ਇੱਦਾਂ ਦਾ ਉਹਨੂੰ ਵੀ ਕਿਹਾ ਹੋਣਾ ਕਿ ਉਹ ਤਾਂ ਉਹਨੂੰ ਕਹਿ ਰਿਹਾ ਕਿ ਮੈਂ ਇਹ ਜਿਹੜਾ ਮੇਰੇ 'ਚ ਸਾਰਾ, ਮੈਂ ਕਦੇ ਥੱਕਦਾ ਹੀ, ਮੈਂ ਤਾਂ ਆਟੋ ਪਾਇਲਟ ਤੇ ਲਾਇਆ ਹੋਇਆ ਕਿਉਂਕਿ ਮੈਂ ਬ੍ਰਹਮ ਮਹੂਰਤ 'ਚ ਨਹਾਉਂਦਾ ਸਵੇਰੇ 3:20 ਤੋਂ ਲੈ ਕੇ ਪਤਾ ਨਹੀਂ ਕਿੰਨੇ ਦਾ ਬ੍ਰਹਮ ਮਹੂਰਤ ਕਰ। ਫਿਰ ਕਹਿੰਦਾ ਮੈਂ ਜਦੋਂ ਛੋਟਾ ਸੀ ਮੈਂ ਹਿਮਾਲਿਆ 'ਚ ਘੁੰਮਦਾ ਰਿਹਾ ਤੇ ਉਹ ਹਿਮਾਲਿਆ ਦੀ ਸਾਰਾ ਪਾਰਟ, ਮੈਂ ਕਿਹਾ ਅਜੇ ਤੀਜਾ ਨਹੀਂ ਦੱਸਿਆ ਕਿ ਗਊ ਮੂਤਰ ਵੀ ਮੈਂ ਪੀਂਦਾ। ਉਹ ਉਹਨੂੰ ਲੱਗਾ ਹੋਣਾ ਵੀ ਹੁਣ ਤੂੰ ਇੰਨਾ ਤੁਸੀਂ ਝੂਠ ਬੋਲਦੇ ਹੋ ਵੀ ਤੂੰ ਕਿਹੜਾ ਹਿਮਾਲਿਆ, ਕਦੇ ਤੂੰ ਕਹਿੰਦਾ ਮੈਂ ਭਿਖਾਰੀ ਬਣ ਕੇ 30-35 ਸਾਲ ਮੰਗਦਾ ਰਿਹਾ ਲੋਕਾਂ ਦੇ, ਪੰਜਾਬ, ਹਰਿਆਣਾ, ਦੂਜੇ ਕਿਹੜੇ ਹਿਮਾਲਿਆ। ਹੁਣ ਕਿਉਂਕਿ ਅਮਰੀਕਨਾਂ ਦੇ ਇੱਕ ਹਿੱਸੇ 'ਚ ਅੱਜ ਵੀ ਜਦੋਂ ਮਿਸਟਿਸਿਜ਼ਮ ਔਰ ਹਿਮਾਲਿਅਨ ਅਵਰ ਯੋਗੀਜ਼ ਐਂਡ ਅਵਰ ਫਲਾਣਾ ਆਪਣਾ ਢਿਮਕਾ, ਉਹ ਝੂਠ ਦਾ ਜਿਹੜਾ ਉਹ ਪੂਰਾ ਬਣਾਇਆ ਹੁੰਦਾ ਉਹਨਾਂ ਨੇ ਬੁਲੰਦਾ। ਲੇਕਿਨ ਅਲਟੀਮੇਟਲੀ ਈਵਨ ਅਮਰੀਕਾ ਨੂੰ ਵੀ, ਜਿਵੇਂ ਅਸੀਂ ਕੱਲ੍ਹ FBI ਹੈੱਡਕੁਆਰਟਰ ਦੀ ਮੀਟਿੰਗ ਦਾ ਜ਼ਿਕਰ ਕੀਤਾ ਸੀ, ਬਾਅਦ 'ਚ ਵੀ ਸਾਡੇ ਇੱਕ ਵੀਰ ਪੁੱਛਣ ਲੱਗੇ ਵੀ ਕਿਵੇਂ, ਮੈਂ ਕਿਹਾ ਦੇਖੋ, ਔਰ ਇਹ ਵੀ ਇੱਕ ਚੱਲ ਰਿਹਾ ਅੱਜ ਹੀ, ਇੱਕ ਹੋਰ TV ਡਿਬੇਟ ਵੀ ਚੱਲ ਰਹੀ ਸੀ ਕਿ ਅਮਰੀਕਨਾਂ ਦਾ ਭਾਰਤ ਪ੍ਰਤੀ ਰਵੱਈਆ ਕਿਉਂ ਬਦਲ ਗਿਆ, ਵੀ ਕਿੱਥੇ ਜਿਸ ਲੈਵਲ ਦੇ ਉੱਤੇ ਸ਼ੇਅਰਡ ਵੈਲਿਊਜ਼ ਤੇ ਫਲਾਣਾ ਤੇ ਦੂਜਾ ਕਰ ਰਹੇ ਸੀ, ਇੱਕਦਮ ਅਮਰੀਕਾ ਨੇ ਜਿਹੜਾ ਇੱਕ ਤੋਂ ਬਾਅਦ ਇੱਕ ਝਟਕਾ ਭਾਰਤ ਨੂੰ ਦੇਣਾ ਸ਼ੁਰੂ ਕੀਤਾ ਹੋਇਆ, ਵੀ ਇਹਦਾ ਕੀ ਕਾਰਨ ਹੈ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਅਮਰੀਕਨ ਸੁਸਾਇਟੀ ਦਾ ਜਿਹੜਾ ਵੱਡਾ ਹਿੱਸਾ ਹੈ ਔਰ ਉਹਨਾਂ ਦਾ ਬਿਹੇਵੀਅਰ ਰੂਰਲ ਸੁਸਾਇਟੀ ਵਾਲਾ, ਪੇਂਡੂ ਜਿਹੜੇ ਕਾਸ਼ਤਕਾਰਾਂ ਵਾਲਾ ਹੁੰਦਾ ਕਿ ਵੀ ਜਦੋਂ ਇਹ ਲੱਗ ਜਾਏ ਕਿ ਵੀ ਇਹ ਜਿਹਦੇ ਨਾਲ ਅਸੀਂ ਦੋਸਤੀ ਦੇ ਵਿੱਚ ਇੱਥੋਂ ਤੱਕ ਗਏ, ਇਹਨੇ ਪਿੱਠ 'ਚ ਛੁਰਾ ਮਾਰਿਆ ਕਿ ਵੀ ਇਹ ਜੋ ਕੁਛ ਗੁਰਪਤਵੰਤ ਪੰਨੂ ਮਰਡਰ ਪਲਾਟ ਦੇ ਸਾਹਮਣੇ, ਜਿਹਨੂੰ ਉਹਨਾਂ ਨੇ ਹੁਣ ਆਪਣੇ ਵੈਬਸਾਈਟ ਤੇ FBI ਨੇ ਇੰਡੀਆਜ਼ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਕੈਟਾਗਰੀ 'ਚ ਲਿਆ ਹੁੰਦਾ, ਉਹਨੂੰ ਲੱਗਾ ਵੀ ਇਹ ਕੰਮ ਤਾਂ ਇੱਥੇ ਦੁਸ਼ਮਣ ਤਾਕਤਾਂ ਨੇ ਵੀ ਨਹੀਂ ਕੀਤਾ, ਕਦੇ KGB ਜਾਂ ਦੂਜਿਆਂ ਨੇ ਵੀ ਡੇਅਰ ਨਹੀਂ ਕੀਤਾ, ਇੱਕ ਦੋਸਤ ਮੁਲਕ। ਸੋ ਮੈਂ ਕਿਹਾ ਵੀ ਇਹ ਬਾਕੀ ਇੰਟਰਸਟ ਜਾਂ ਦੂਸਰੀਆਂ ਗੱਲਾਂ ਆਪਣੀ ਥਾਂ ਤੇ ਨੇ, ਔਰ ਫਿਰ ਹੌਲੀ ਜਿਵੇਂ ਉਹਨਾਂ ਦਾ ਹਿੰਦੂਤਵਾ ਆਈਡੀਓਲੋਜੀ ਦਾ ਗੰਦਾ ਰੂਪ ਸਾਹਮਣੇ ਆ ਰਿਹਾ, ਜੋ ਮਨੀਪੁਰ 'ਚ ਉਹਨਾਂ ਨੇ ਕੀਤਾ ਕਰ ਰਹੇ ਨੇ, ਕਸ਼ਮੀਰ ਵਾਲੇ 'ਚ ਕੀ ਅਮਰੀਕਾ ਦੀ ਲਾਈਨ ਸੀ ਅਸੀਂ ਨਹੀਂ ਕਹਿ ਸਕਦੇ, ਲੇਕਿਨ ਇਹ ਤਾਂ ਉਹ ਦੇਖ ਰਹੇ ਨੇ ਵੀ ਉੱਥੇ ਚੱਲ ਕੀ ਰਿਹਾ। ਇਹ ਵੀ ਨਹੀਂ ਹੈ ਜੇ ਸਾਨੂੰ ਸਮਝ ਆਉਂਦਾ ਹੈ ਕਿ ਇਸ ਵੇਲੇ ਇੰਡੀਆ ਉਹੀ ਹੈ ਜਿਹੜਾ ਪ੍ਰੀ ਸੈਕੰਡ ਵਰਲਡ ਵਾਰ ਨਾਜ਼ੀ ਜਰਮਨੀ ਸੀ ਜਾਂ ਮੁਸੋਲਿਨੀ ਦਾ ਹਿਟਲਰ ਸੀ, ਤੇ ਇਹਨਾਂ ਦੇ ਤਾਂ ਕਿੰਨੇ ਯੂਨੀਵਰਸਿਟੀਆਂ 'ਚ ਬੈਠੇ ਹੋਏ ਸਕਾਲਰ ਨੇ ਜਿਹੜੇ ਇੱਕ ਲਫ਼ਜ਼ ਦੀ ਖੱਲ ਦੀ ਉਹਦੀ ਖੱਲ ਲਾਉਂਦੇ ਨੇ, ਫਿਰ ਖੱਲ ਦੀ ਅੱਗੋਂ ਖੱਲ ਲਾਉਂਦੇ ਨੇ। ਇਹ ਨਹੀਂ ਹੈ ਵੀ ਇਹਨਾਂ ਨੂੰ ਪਤਾ ਨਹੀਂ। ਸੋ ਕਈ ਵਾਰੀ ਕੋਈ ਮੌਕਾ ਹੀ ਬਣਨਾ ਹੁੰਦਾ ਹੈ ਵੀ ਜਿਸ ਦੇ ਥੱਲੇ ਉਹ ਸਾਰਾ ਪਾਰਟ ਸਾਹਮਣੇ ਆਉਂਦਾ। ਔਰ ਹੁਣ ਜਦੋਂ ਕਿ ਜਨਰਲ ਇਲੈਕਸ਼ਨਾਂ ਦੇ ਨਾਂ ਥੱਲੇ ਪੂਰੀ ਗੁੰਡਾਗਰਦੀ, ਉਹਨਾਂ ਨੇ ਕਾਨਸਟੀਟਿਊਸ਼ਨਲ ਗੁੰਡਾਗਰਦੀ ਵੀ ਸ਼ੁਰੂ ਕੀਤੀ ਹੋਈ ਹੈ, ਜੁਡੀਸ਼ਰੀ ਨੂੰ ਵੀ ਵਰਤ ਰਹੇ ਨੇ, ED ਦੂਜੇ ਤੀਜੇ ਆਪਣੀਆਂ ਸਾਰੀਆਂ ਏਜੰਸੀਆਂ। ਔਰ ਹਾਲਾਂਕਿ ਵਿਦਨ ਸਾਨੂੰ ਐਜ਼ ਏ ਸਿੱਖ ਸਾਨੂੰ ਨਾ ਬਹੁਤਾ ਹੋਪਫੁਲ ਹੋਣਾ ਚਾਹੀਦਾ ਹੈ ਕਿ ਬਈ ਜਾਂ ਕੋਈ ਚੇਂਜ ਸਾਡੇ ਲਈ ਤਾਂ ਇੱਧਰ ਵੀ ਬਾਂਦਰ ਬੈਠਾ, ਉੱਧਰ ਵੀ ਬਾਂਦਰ ਬੈਠਾ, ਉਹਨਾਂ ਦਾ ਕੋਈ ਫਰਕ ਨਹੀਂ ਹੈ ਕਿ ਵੀ ਉਹਨਾਂ ਨੇ ਉਹ ਕੇਜਰੀਵਾਲ ਦਾ ਹਿੰਦੂਤਵ ਹੈ ਕਿ ਰਾਹੁਲ ਗਾਂਧੀ ਦਾ ਹਿੰਦੂਤਵ ਹੈ ਕਿ ਇਹਨਾਂ ਦਾ ਰਾਦਰ, ਇਹਨਾਂ ਦਾ ਤਾਂ ਨੰਗਾ ਚਿੱਟਾ ਹਿੰਦੂਤਵ ਹੈ। ਉਹ ਵੇਲਡ ਢੰਗ ਨਾਲ ਹੈ, ਕਨਕਲੂਜਨ ਉਹੀ ਹੈ। ਲੇਕਿਨ ਇਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਇਹ ਤਾਂ ਜਿਹੜੀਆਂ ਵੈਲਿਊਜ਼ ਕਾਨਸਟੀਟਿਊਸ਼ਨ ਦੇ ਵਿੱਚ ਦਿੱਤੀਆਂ ਹੋਈਆਂ ਨੇ ਜਾਂ ਇਹ ਤਾਂ ਉਹਨੂੰ ਵੀ ਵਾਇਲੇਟ ਕਰ ਰਹੇ ਨੇ। ਇਹੀ ਕਾਰਨ ਹੈ ਕਿ ਕੇਜਰੀਵਾਲ ਦੀ ਅਰੈਸਟ ਹੋਏ ਜਾਂ ਕਾਂਗਰਸ ਦੇ ਜਿਹੜੇ ਅਕਾਊਂਟ ਨੇ ਪਾਰਟੀ ਦੇ ਉਹ ਫਰੀਜ਼ ਕਰਨਾ ਹੋਏ। ਉਹਨੂੰ ਲੈ ਕੇ ਜਰਮਨ ਵਾਲਿਆਂ ਨੇ ਪਹਿਲਾਂ ਰਿਐਕਟ ਕੀਤਾ, ਇੰਡੀਆ ਨੇ ਬੜਾ ਰੋਸਾ ਕਰਕੇ ਜਰਮਨ ਦੇ ਐਂਬੈਸਡਰ ਨੂੰ ਸੱਦ ਲਿਆ।
ਅਮਰੀਕਨ ਸਟੇਟ ਡਿਪਾਰਟਮੈਂਟ ਨੇ ਆਪਣੀ ਬਰੀਫਿੰਗ 'ਚ ਵੀ ਉਹੀ ਕਿਹਾ। ਉਹਨਾਂ ਨੇ ਇਹ ਕਿਹਾ ਕਿ ਭਾਈ ਇੰਡੀਆ ਜਿਹੜਾ ਹੈ ਉਸ ਨੂੰ ਸੰਭਲ ਕੇ, ਡੈਮੋਕ੍ਰੇਸੀ ਹੈ, ਅਸੀਂ ਮੋਨੀਟਰ ਕਰ ਰਹੇ ਹਾਂ, ਅਰੈਸਟ ਵੀ ਔਰ ਦੂਜੀ ਵੀ। ਔਰ ਇੰਡੀਆ ਨੇ ਇੰਨਾ ਕੁ ਜਿਹੜਾ ਉਹ ਤੁਸੀਂ ਦੇਖੋ ਵੀ ਹੰਕਾਰੇ ਹੋਏ ਨੇ ਕਿ ਅਮਰੀਕਨ ਐਂਬੈਸਡਰ ਤਾਂ ਉੱਥੇ ਹੈ ਨਹੀਂ, ਨੰਬਰ 2 ਜਿਹੜੀ ਹੈ ਐਂਬੈਸੀ ਦੇ ਵਿੱਚ ਬੀਬੀ ਗਲੋਰੀਆ, ਉਹਨੂੰ ਸੱਦ ਕੇ ਅੱਧਾ ਘੰਟਾ ਡਰੈਸਿੰਗ ਦਿੱਤੀ ਉਹਨੂੰ ਕਿ ਵੀ ਇਵੇਂ ਉਹਨਾਂ ਨੂੰ ਲੱਗਾ ਜੀ ਅਸੀਂ ਅਮਰੀਕਾ ਨੂੰ ਕਰ ਲਿਆ। ਵਿਦਿਨ 24 ਆਵਰਸ ਜਿਹੜਾ ਹੈ ਅਗੇਨ ਉਸੇ ਹੀ ਮਿਸਟਰ ਮੂਲਰ ਨੇ ਜਿਹੜਾ ਉਹਨਾਂ ਦਾ ਸਟੇਟ ਡਿਪਾਰਟਮੈਂਟ ਸਪੋਕਸਮੈਨ ਹੈ ਮੈਥਿਊ ਮਿਲਰ, ਮੂਲਰ ਨਹੀਂ ਮੈਥਿਊ ਜੀ, ਉਹਨੇ ਪਹਿਲੀ ਵਾਰੀ 'ਚ ਤਾਂ ਕੇਜਰੀਵਾਲ ਦੀ ਅਰੈਸਟ ਨੂੰ ਲੈ ਕੇ ਕਿਹਾ ਸੀ, ਉਹਨੇ ਫਿਰ ਕਾਂਗਰਸ ਦੇ ਅਕਾਊਂਟ ਫਰੀਜ਼ ਕਰਨ ਨੂੰ ਕਿਹਾ। ਔਰ ਉੱਥੇ ਹੁਣ ਭਾਰਤ ਨੇ ਹੁਣ ਨਹੀਂ ਸੱਦਿਆ ਸੀ, ਕੱਲ੍ਹ ਕਿਹਾ ਸੀ ਕਿ ਵੀ ਹੁਣ ਫਿਰ ਸੱਦੋ ਜਰਾ ਅਮਰੀਕਨ ਸਫੀਰ ਨੂੰ। ਹੁਣ ਅੱਜ ਜਿਹੜਾ ਇਸ ਦੇ ਉੱਤੇ ਨਹਿਲੇ ਤੇ ਦਹਿਲੇ ਵਾਲੀ ਗੱਲ ਹੈ ਉਹ ਇਹ ਹੈ, ਔਰ ਇਹਨਾਂ ਦੇ ਆਪਣੇ ਮੀਡੀਆ ਔਰ ਆਪਣੀਆਂ PTI ਦੀ ਇਹਨਾਂ ਦੀ ਹੈਡਲਾਈਨ ਹੈ, ਹੋਪ that in India everyone's rights are protected, people are able to vote in free and fair atmosphere, UN spokesperson। ਹੁਣ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਨੇ ਜਿਹੜੇ ਉਹਨਾਂ ਦਾ ਐਂਟੋਨੀਓ ਗੁਟਰਸ, ਉਹਨਾਂ ਦਾ ਅੱਗੋਂ ਸਪੋਕਸਪਰਸਨ ਸੈਕਟਰੀ ਜਨਰਲ ਹੈ ਸਟੈਫਨੀ ਡੁਜਾਰਿਕ। ਉਹਨੂੰ ਜਦੋਂ ਅੱਜ ਇਸ ਦੇ ਉੱਤੇ ਸਵਾਲ ਪੁੱਛਿਆ ਗਿਆ ਕਿ ਇਹ ਕੀ ਹੈ ਜੋ ਇੰਡੀਆ 'ਚ ਚੱਲ ਰਿਹਾ, ਤੇ ਉਹਦੇ 'ਚ ਜਿਹੜੀ ਇਹਨਾਂ ਦੀ PTI ਦੀ ਖਬਰ ਹੀ ਮੈਂ ਸਾਂਝੀ ਕਰਦੇ ਹਾਂ। ਸਪੋਕਸਪਰਸਨ ਫॉर द ਸੈਕਟਰੀ ਜਨਰਲ ਸਟੈਫਨ ਡੁਜਾਰੀ made these remarks on Thursday while he was responding to a question on the political unrest in India ਕਿ ਵੀ ਇਲੈਕਸ਼ਨਾਂ ਤੋਂ ਪਹਿਲਾਂ ਪੋਲੀਟੀਕਲ ਅਨਰੈਸਟ ਹੈ, ਉਹਦੇ ਦੇ ਉੱਤੇ ਉਹਨਾਂ ਨੇ ਕਿਹਾ ਪੋਲੀਟੀਕਲ ਅਨਰੈਸਟ ਇਨ ਇੰਡੀਆ ahead of the upcoming national elections in the wake of the arrest of Delhi Chief Minister Arvind Kejriwal and freezing of the opposition Congress party's ਬੈਂਕ ਅਕਾਊਂਟਸ। ਹੁਣ ਇਹਦੇ ਜਵਾਬ 'ਚ ਜਿਹੜੀ ਉਹਨਾਂ ਦਾ ਸਪੋਕਸਪਰਸਨ ਹੈ ਸੈਕਟਰੀ ਜਨਰਲ ਦਾ ਡੁਜਾਰਿਕ, ਉਹ ਕਹਿੰਦੇ ਨੇ ਵਟ ਵੀ ਵੈਰੀ ਮਚ ਹੋਪ that in India as in any country that is having elections that everyone's rights are protected including political and civil rights and everyone is able to vote in an atmosphere that is free and fair। ਉਹਨਾਂ ਨੇ ਕਿਹਾ ਜੀ ਕਿਸੇ ਵੀ ਡੈਮੋਕ੍ਰੇਸੀ ਵਾਂਗ ਅਸੀਂ ਇਹ ਚਾਹੁੰਦੇ ਹਾਂ ਕਿ ਇੰਡੀਆ ਜਿੱਥੇ ਜਨਰਲ ਇਲੈਕਸ਼ਨਾਂ ਹੋਣ ਜਾ ਰਹੀਆਂ ਨੇ ਹਰ ਇੱਕ ਦੇ ਹੱਕਾਂ ਦੀ ਹਿਫਾਜ਼ਤ ਹੋਏ, ਉਹਨਾਂ ਦੇ ਸਿਆਸੀ ਔਰ ਸਿਵਲ ਹੱਕਾਂ ਦੀ ਵੀ, ਔਰ ਹਰ ਕੋਈ ਜਿਹੜਾ ਆਜ਼ਾਦਾਨਾ ਮਾਹੌਲ ਦੇ ਵਿੱਚ ਵੋਟ ਪਾ ਸਕੇ। ਹੁਣ ਇਹ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਲੈਵਲ ਤੋਂ ਇਹ ਆਉਣਾ, ਇਹ ਦੱਸਦਾ ਹੈ ਵੀ ਭਾਰਤ ਜੋ ਕੁਛ ਇੰਨੀ ਦੇਰ ਤੋਂ ਲੁਕਾਉਂਦਾ ਰਿਹਾ ਔਰ ਜੋ ਕੁਛ ਜਮਹੂਰੀਅਤ ਔਰ ਦੂਸਰਾ ਇਹ ਵੀ ਇਹਨਾਂ ਨੂੰ ਸਮਝ ਆ ਗਈ ਸੀ ਕਿ ਇਹ ਲਾਰਜੈਸਟ ਇਲੈਕਟ੍ਰੋਕ੍ਰੇਸੀ ਹੈ, ਇਸ ਤੋਂ ਬਿਯੋਂਡ ਹੋਰ ਨਹੀਂ ਹੈ। ਔਰ ਇਸ ਦੇ ਨਾਲ ਅਸੀਂ ਦੇਖਦੇ ਹਾਂ ਵੀ ਜਿਹੜੇ ਉੱਥੇ ਆਜ਼ਾਦਾਨਾ ਤਰਬੀਅਤ ਦੇ ਰਾਈਟਰ ਨੇ, ਜਰਨਲਿਸਟ ਨੇ, ਇਹਨਾਂ ਦੀ ਵੀ ਮੇਨ ਦਾ ਹਿੰਦੂ ਦੀ ਖਬਰ ਹੀ ਹੈ, ਰਾਈਟਰਸ, ਜਰਨਲਿਸਟ, social activists being jailed for merely criticizing Indian government or expressing concern over the prolonged incarceration of a large number of writers, journalists and social activists for criticizing the Indian government. A group of eminent personalities have sought to draw the world's attention on how India's democratic tradition is being fundamentally undermined। और एक joint statement ਦਿੱਤੀ ਹੈ ਜਿਸ ਦੇ ਵਿੱਚ ਨੋਵਲਿਸਟ ਅਮਿਤਾਭ ਘੋਸ਼ ਹੈ, ਲਿਟਰਰੀ ਥਿਓਰਿਸਟ ਗਾਇਤਰੀ ਚੱਕਰਵਰਤੀ ਹੈ, ਪ੍ਰੋਫੈਸਰ ਅਕੀਲ ਬਿਲਗਾਨੀ ਹੈ, ਪ੍ਰੋਫੈਸਰ ਸ਼ੈਲਡਨ ਪੋਲਕ ਹੈ। ਔਰ ਇਹਨਾਂ ਦੀ ਇਸ ਕਿ ਭਾਈ ਭਾਰਤ ਦੇ ਵਿੱਚ ਜਰਨਲਿਸਟਾਂ ਨੂੰ, ਦੂਜਿਆਂ ਨੂੰ, ਲਿਖਾਰੀਆਂ ਨੂੰ, ਸੋਸ਼ਲ ਐਕਟਿਵਿਸਟ ਨੂੰ ਅੰਦਰ ਡੱਕਿਆ ਹੋਇਆ ਸਿਰਫ ਕ੍ਰਿਟਿਸਿਜ਼ਮ ਕਰਕੇ। ਔਰ ਈਵਨ ਉਹਨਾਂ ਦੀ ਸਪੋਰਟ ਦੇ ਵਿੱਚ ਨੋਬਲ ਪ੍ਰਾਈਜ਼ ਜਿੱਤਣ ਵਾਲੇ ਅਮਰਤਿਆ ਸੈਨ ਨੇ ਵੀ ਉਹਨਾਂ ਨੇ ਕਿਹਾ ਕਿ ਵੀ a sense of indignation at this basic violation of human freedom in my country, in my own country। ਕਿ ਮੇਰੇ ਆਪਣੇ ਅਮਰਤਿਆ ਸੈਨ ਕਹਿ ਰਿਹਾ ਕਿ ਮੇਰੇ ਆਪਣੇ ਮੁਲਕ ਦੇ ਵਿੱਚ ਹਿਊਮਨ ਰਾਈਟਸ ਜਿਹੜੇ ਨੇ ਵਾਇਓਲੇਟ ਹੋ ਰਹੇ ਨੇ। imprisonment without trial and without fairness in the treatment of human beings is certainly amongst the worst
injustices that the country has made into a regular arrangement ਕਿ ਅੱਗੇ ਤਾਂ ਕਦੇ ਕਦਾਈ ਹੁਣ ਤਾਂ ਰੈਗੂਲਰ ਹੋ ਗਿਆ ਵੀ ਕਿਸੇ ਨੂੰ ਜਸਟਿਸ ਨਹੀਂ ਮਿਲਣਾ ਔਰ ਕੋਈ ਫੇਅਰਨੈਸ ਦਾ ਟਰਾਇਲ ਨਹੀਂ ਹੈ। ਔਰ ਈਵਨ ਜਿਹੜਾ ਅਮਰੀਕਾ ਦਾ ਰਿਐਕਸ਼ਨ ਸੀ ਇਸ ਦੇ ਉੱਤੇ ਉਹਨਾਂ ਨੇ ਵਾਲ ਸਟਰੀਟ ਜਰਨਲ ਨੇ ਅੱਜ ਉਹਦੇ ਤੇ ਹੈਡਲਾਈਨ ਇਹ ਲਾਈ ਹੈ, ਅਰੈਸਟ ਇਨ ਇੰਡੀਆ draws US scrutiny। ਖਬਰ ਹੋਈ ਹੈ ਜੋ ਅਸੀਂ ਡਿਸਕਸ ਕੀਤੀ ਹੈ, ਪਰ ਵਾਲ ਸਟਰੀਟ ਦਾ ਵਰਲਡ ਨਿਊਜ਼ ਦੀ ਐਜ਼ ਏ ਹੈਡਲਾਈਨ ਨਿਊਜ਼ ਬਣਾਉਣਾ, ਅਰੈਸਟ ਇਨ ਇੰਡੀਆ draws US scrutiny ਕਿ ਉੱਥੇ ਗ੍ਰਿਫਤਾਰੀ ਹੁੰਦੀ ਹੈ ਤੇ ਇੱਥੇ ਉਹ ਸਕਰੂਟੀਨਾਈਜ਼ ਕੀਤਾ ਜਾ ਰਿਹਾ। ਸੋ ਇਹ ਹੈ ਕਿ ਅਲਟੀਮੇਟਲੀ ਕੂੜ ਨਖੁੱਟਾ ਨਾਨਕਾ ਓੜਕ ਸੱਚ ਰਹੀ। ਅਲਟੀਮੇਟਲੀ ਉਸ ਪਾਸੇ ਵਾਲੇ ਨਾਲ ਦਾ ਬਿਗਿਨਿੰਗ ਆਫ ਐਨ ਐਂਡ ਇਹ ਸ਼ੁਰੂ ਹੋ ਗਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।